ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਕਾ ਪੰਜਾ ਸਾਹਿਬ ਹਸਨ ਅਬਦਾਲ ਨੂੰ 100 ਸਾਲ ਪੂਰੇ ਹੋ ਚੁੱਕੇ ਹਨ। ਇਸ ਸੰਬੰਧੀ ਵੱਡੇ ਪੱਧਰ ਤੇ ਸਮਾਗਮ ਕਰਨ ਲਈ ਜਿਹੜਾ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਪਾਕਿਸਤਾਨ ਗਿਆ ਹੈ। ਸੋ ਪਿਛਲੇ ਦਿਨੀ ਇਸ ਇੱਕ ਫਿਲਮ ਜੁਨਟ ਵੱਲੋਂ ਪੰਜਾ ਸਾਹਿਬ ਦੀ ਸ਼ੂਟਿੰਗ ਦੌਰਾਨ ਕੀਤੀ ਗਈ ਬੇਹੁਰਮਤੀ ਦੀਆਂ ਖਬਰਾਂ ਵੀ ਮੀਡੀਆ ਵਿੱਚ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਉਚਾਰਨ ਸਥਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਕੋਈ ਟ੍ਰੈਜਡੀ ਹੁੰਦੀ ਹੈ ਕੌਮੀ, ਉਹਦੇ ਲਈ ਪੰਜਾਬੀ ਦਾ ਲਫ਼ਜ਼ ਸਾਕਾ ਇਸਤੇਮਾਲ ਕੀਤਾ ਜਾਂਦਾ ਹੈ। ਅੱਛਾ। ਔਰ ਜਿਵੇਂ ਅਸੀਂ ਸਾਕਾ ਨਨਕਾਣਾ ਸਾਹਿਬ, ਜਦੋਂ ਕਿ ਮਹੰਤ ਨਰੈਣੂ ਨੇ 130 ਤੋਂ ਜ਼ਿਆਦਾ ਸਿੱਖਾਂ ਨੂੰ ਸ਼ਹੀਦ ਕੀਤਾ, ਕੋਹ ਕੇ ਮਾਰਿਆ ਸੀ, ਉਸ 'ਤੇ ਵੀ 100 ਸਾਲ ਦੀ ਯਾਦ ਮਨਾਈ ਗਈ ਸੀ ਵੱਡੇ ਪੈਮਾਨੇ 'ਤੇ। ਔਰ ਇਸੇ ਤਰ੍ਹਾਂ ਇੱਕ ਇਸੇ ਹੀ 1920 ਦਾ ਸਾਕਾ ਪੰਜਾ ਸਾਹਿਬ ਹਸਨ ਅਬਦਾਲ, ਜਦੋਂ ਕਿ ਇੱਕ ਸਿੱਖ ਪੋਲੀਟੀਕਲ ਪ੍ਰਿਜ਼ਨਰ ਜਿਨ੍ਹਾਂ ਨੂੰ ਗੁਰੂ ਕੇ ਬਾਗ ਦੇ ਮੋਰਚੇ 'ਚੋਂ ਗ੍ਰਿਫਤਾਰ ਕਰਕੇ ਅਟਕ ਭੇਜਿਆ ਜਾ ਰਿਹਾ ਸੀ ਟ੍ਰੇਨ ਰਾਹੀਂ, ਔਰ ਪੰਜਾ ਸਾਹਿਬ ਦੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਭਾਈ ਇਹ ਭੁੱਖੇ ਭਾਣੇ ਭੇਜੇ ਜਾ ਰਹੇ ਨੇ, ਔਰ ਉਹਨਾਂ ਨੇ ਸਟੇਸ਼ਨ ਮਾਸਟਰ ਨੂੰ ਇਹ ਕਿਹਾ ਕਿ ਭਾਈ ਗੱਡੀ ਰੋਕਿਓ ਜਦੋਂ ਆਈ, ਤਾਂ ਕਿ ਅਸੀਂ ਉਹਨਾਂ ਨੂੰ ਪ੍ਰਸ਼ਾਦੇ ਛਕਾ ਕੇ ਅੱਗੇ ਭੇਜਾਂਗੇ। ਮੰਨ ਗਿਆ ਉੱਥੇ, ਲੇਕਿਨ ਬਾਅਦ ਦੇ ਵਿੱਚ ਸਟੇਸ਼ਨ ਮਾਸਟਰ ਨੇ ਕਿਹਾ ਵੀ ਮੈਨੂੰ ਪਿੱਛੋਂ ਹਦਾਇਤ ਆਈ ਹੈ ਵੀ ਬੜੇ ਖਤਰਨਾਕ ਪ੍ਰਿਜ਼ਨਰ ਨੇ, ਕਿਤੇ ਨਹੀਂ ਰੁਕਣੀ ਹੈ, ਸਿੱਧੀ ਅਟਕ ਜਾਏਗੀ। ਔਰ ਸਿੱਖਾਂ ਨੇ ਅਰਦਾਸ ਕਰ ਲਈ ਸੀ, ਲੰਗਰ ਤਿਆਰ ਕਰ ਲਿਆ ਹੋਇਆ ਸੀ। ਜਦੋਂ ਤੱਕ ਉਹ ਸਟੇਸ਼ਨ 'ਤੇ ਪਹੁੰਚੇ, ਉਹਨਾਂ ਨੇ ਸਟੇਸ਼ਨ ਮਾਸਟਰ ਨੇ ਨਾ ਕੀਤੀ ਤੇ ਉਹਨਾਂ ਨੇ ਕਿਹਾ ਜੀ ਨਹੀਂ, ਹੁਣ ਅਸੀਂ ਅਰਦਾਸ ਕੀਤੀ ਹੈ, ਗੱਡੀ ਤਾਂ ਇਹ ਰੁਕੇਗੀ। ਔਰ ਕਿਵੇਂ ਸਿੱਖ ਪਟੜੀ ਦੇ ਉੱਤੇ ਪੈ ਗਏ, ਔਰ 2 ਸਿੱਖ ਪ੍ਰਤਾਪ ਸਿੰਘ ਔਰ ਕਰਮ ਸਿੰਘ ਸ਼ਹੀਦ, ਜਦੋਂ ਕਿ ਗੱਡੀ ਬੜੀ ਤੇਜ਼ੀ ਦੇ ਨਾਲ ਸੂਖਦੀ ਆਈ ਔਰ ਲੰਬੇ ਪਟੜੀ 'ਚ ਥੋੜ੍ਹੇ ਡਿਸਟੈਂਸ 'ਤੇ ਸਿੱਖ ਲੰਮੇ ਪਏ ਔਰ ਕੁਝ ਜ਼ਖਮੀ ਵੀ ਹੋਏ। ਗੱਡੀ ਰੁਕੀ ਔਰ ਉਹਨਾਂ ਨੂੰ ਫਿਰ ਸੇਵਾ ਕਰਕੇ ਹੀ ਜਾਣ ਦਿੱਤਾ। ਸੋ ਇਸ ਨੂੰ ਸਾਕਾ ਪੰਜਾ ਸਾਹਿਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਹ ਸਿੱਖਾਂ ਦੀ ਜਿੱਥੇ ਗੁਰੂ ਦੇ ਉੱਤੇ ਵਿਸ਼ਵਾਸ ਔਰ ਦ੍ਰਿੜਤਾ ਦਾ ਸਬੂਤ ਹੈ। ਇਹ ਵੀ ਹੈ ਕਿ ਭਾਈ ਜੇ ਸਿੱਖ ਆਪਣੀ ਆਈ ਤੇ ਆ ਜਾਣ ਤੇ ਫਿਰ ਤੂਫਾਨ ਵਾਂਗ ਸ਼ੂਕਦੀ ਗੱਡੀ ਨੂੰ ਵੀ ਰੋਕਣ ਦੀ ਸਮਰੱਥਾ ਰੱਖਦੇ ਨੇ। ਔਰ ਹੁਣ ਇਹਨਾਂ ਦਿਨਾਂ ਦੇ ਵਿੱਚ ਹੀ ਇਸ ਸਾਕੇ ਨੂੰ 100 ਸਾਲ ਹੋ ਗਏ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵੱਡੇ ਪੈਮਾਨੇ 'ਤੇ ਇਸ ਨੂੰ ਉਸ ਮੁਕਾਮ ਦੇ ਉੱਤੇ, ਉਸ ਪਟੜੀ ਦੇ ਨੇੜੇ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਤਾਂ ਵੱਡੇ ਪੈਮਾਨੇ 'ਤੇ ਹੈ ਹੀ ਹੈ, ਮਨਾਉਣ ਦੀ ਲਾਈਨ ਹੈ। ਸੋ ਇੱਕ ਤਾਂ ਖਬਰਾਂ ਇਹ ਨੇ ਕਿ ਵੀ SGPC ਦਾ ਇੱਕ ਵੱਡਾ ਡੈਲੀਗੇਸ਼ਨ ਜਿਹੜਾ ਉਹ ਜਾ ਰਿਹਾ, ਕਿਉਂਕਿ ਇਹ ਜਿਹੜਾ ਸਾਕਾ ਹੈ ਇਹ 30 ਅਕਤੂਬਰ ਦੀ ਤਰੀਕ ਬਣਦੀ ਹੈ, ਜਿਸ ਦਿਨ ਇਸ ਨੂੰ ਪੰਜਾ ਸਾਹਿਬ ਹਸਨ ਅਬਦਾਲ 'ਚ ਕਮੈਮੋਰੇਟ ਕੀਤਾ ਜਾਣਾ, ਔਰ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਇਸ ਦੀਆਂ ਤਿਆਰੀਆਂ ਹੋ ਰਹੀਆਂ ਨੇ। ਔਰ ਇਸ ਸਾਰੇ ਦੇ ਨਾਲ ਇਹ ਵੀ ਹੈ ਕਿ ਜਿਵੇਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਵੀ ਅਸੀਂ ਖਬਰ ਦੇਖ ਰਹੇ ਹਾਂ ਕਿ ਸਰ ਬਿਸ਼ਨ ਸਿੰਘ ਬੇਦੀ, ਜਿਹੜੇ ਕ੍ਰਿਕਟ ਦੇ ਬੜੇ ਜ਼ਬਰਦਸਤ ਸਪਿਨਰ ਵੀ ਸੀ, ਕੁਛ ਵਰਸਾ ਕੈਪਟਨ ਵੀ ਰਹੇ, ਉਹ ਆਪਣੇ ਪਰਿਵਾਰਜਨਾਂ ਵੈਲ ਵਿਸ਼ਰਸ ਦੇ ਨਾਲ ਉਹਨਾਂ ਨੇ ਕਰਤਾਰਪੁਰ ਸਾਹਿਬ ਵਿਜ਼ਿਟ ਕੀਤਾ ਹੈ ਔਰ ਉਹਨਾਂ ਨੇ ਪਾਕਿਸਤਾਨ ਦੀ ਤਾਰੀਫ ਕੀਤੀ ਹੈ ਕਿ ਭਾਈ ਉਹਨਾਂ ਨੇ ਜਿਹੜਾ ਜਿਸ ਤਰੀਕੇ ਨਾਲ ਇਹ ਕਰਤਾਰਪੁਰ ਸਾਹਿਬ ਦਾ ਤੋਹਫਾ ਸਿੱਖ ਕੌਮ ਨੂੰ ਦਿੱਤਾ ਹੈ, ਔਰ ਉਹਨਾਂ ਨੂੰ ਵੈਲਕਮ ਕਰਨ ਵਾਲਿਆਂ ਦੇ ਵਿੱਚ ਸਪਿਨਰ ਇੰਤਖਾਬ ਆਲਮ ਤੇ ਕ੍ਰਿਕਟਰ ਸ਼ਫਕਤ ਰਾਣਾ, ਉਹ ਵੀ ਉਹਨਾਂ ਦੇ ਸਵਾਗਤ ਦੇ ਵਿੱਚ ਉੱਥੇ ਮੌਜੂਦ ਸਨ ਔਰ ਉਹਨਾਂ ਨੂੰ ਆਨਰ ਕੀਤਾ ਗਿਆ। ਸੋ ਇਹ ਇੱਕ ਚੰਗਾ ਪਾਰਟ ਲੱਗਦਾ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਕੋਈ ਨਾ ਕੋਈ ਰੋਜ਼ਾਨਾ ਈਵਨ ਪੰਜਾਬ ਦੀਆਂ ਅਖਬਾਰਾਂ 'ਚ ਵੀ ਇਹ ਖਬਰ ਹੁੰਦੀ ਹੈ ਔਰ ਇਹਦੇ ਨਾਲ 2 ਕੌਮਾਂ ਦੇ ਵਿਚਾਲੇ ਗੁੱਡਵਿਲ ਵੀ ਬਣਦੀ ਹੈ। ਹਾਲਾਂਕਿ ਪੰਜਾ ਸਾਹਿਬ ਦੇ ਹਵਾਲੇ ਨਾਲ ਇੱਕ ਖਬਰ ਜਿਸ ਨੂੰ ਇੰਡੀਅਨ ਮੀਡੀਆ ਨੇ ਪੂਰੀ ਤਰ੍ਹਾਂ ਉਛਾਲਿਆ ਵੀ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ, ਔਰ ਜਿਹੜਾ ਇਹਨਾਂ ਦਾ BJP ਦਾ ਪਿੱਠੂ ਮਨਜਿੰਦਰ ਸਿਰਸਾ ਦਿੱਲੀ 'ਚ ਰੱਖਿਆ, ਉਹ ਤਾਂ ਰੱਖਿਆ ਹੀ ਇਸ ਕੰਮ ਲਈ ਹੈ ਕਿ ਉਹਨੇ ਨਫ਼ਰਤ ਪੈਦਾ ਕਰਨੀ ਹੈ। ਹਾਲਾਂਕਿ ਇਹ ਖਬਰ ਇਹ ਸੀ ਕਿ ਫਿਲਮ ਕਰੂ ਸ਼ੂਟਿੰਗ ਐਟ ਗੁਰਦੁਆਰਾ ਪੰਜਾ ਸਾਹਿਬ ਇਨ ਪਾਕਿਸਤਾਨ ਵਿਦ ਸ਼ੂਜ਼ ਔਨ ਸਪਾਰਕਸ ਆਊਟਰੇਜ ਅਮੰਗ ਸਿੱਖਸ। ਹੁਣ ਜ਼ਾਹਰ ਹੈ ਵੀ ਜਿਹੜਾ ਮੀਡੀਆ ਹੁੰਦਾ ਉਹ ਹਮੇਸ਼ਾ ਹੀ ਜਿਹੜੀ ਘਟਨਾ ਆਉਣ ਵਾਲੀ ਹੁੰਦੀ ਹੈ ਉਸ ਦੀ ਪਬਲਿਸਿਟੀ ਦੇ ਲਈ ਜਾਂ ਉਸ 'ਚੋਂ ਆਪਣਾ ਜਿਹੜੀ ਹੈ ਉਹ TRP ਕੱਢਣ ਦੇ ਲਈ ਉੱਥੇ ਕਰਦਾ। ਸੋ ਜ਼ਾਹਰ ਹੈ ਪਾਕਿਸਤਾਨ ਦਾ ਹੀ ਕੋਈ ਚੈਨਲ ਹੋਏਗਾ, ਨਿਊਜ਼ ਚੈਨਲ, ਜਾਂ ਜਿਨ੍ਹਾਂ ਨੇ
ਆਪਣੇ ਕਰੂ ਨੂੰ ਭੇਜਿਆ ਕਿ ਉਹ ਹਸਨ ਅਬਦਾਲ ਪੰਜਾ ਸਾਹਿਬ ਸ਼ੂਟ ਕਰਨ। ਜੀ ਹੁਣ ਜਾਂ ਤਾਂ ਜਦੋਂ ਕੋਈ ਟੀਮ ਭੇਜੀ ਜਾਂਦੀ ਹੈ ਉਹਨਾਂ ਨੂੰ ਪ੍ਰੋਪਰ ਬਰੀਫ ਕੀਤਾ ਜਾਏ ਕਿ ਭਾਈ ਜਦੋਂ ਤੁਸੀਂ ਇੱਕ ਮਜ਼ਹਬੀ ਜਿਹੜਾ ਥਾਂ ਤੇ ਜਾਣਾ ਹੈ ਉਹਨਾਂ ਦੇ ਪ੍ਰੋਟੋਕਾਲ ਕੀ ਨੇ, ਤੁਸੀਂ ਕਿਵੇਂ ਉਹਨੂੰ ਫੋਲੋ ਕਰਨਾ ਹੈ। ਪਰ ਜਿਹੜੀ ਖਬਰ ਇਸ ਦੇ ਨਾਲ ਜੁੜੀ ਆਈ ਕਿ ਭਾਈ ਜਦੋਂ ਇਹ ਕਰੂ ਉੱਥੇ ਗਿਆ ਔਰ ਉਹ ਸ਼ੂਟ ਕਰ ਰਿਹਾ ਸੀ, ਉਹਨਾਂ ਨੇ ਆਪਣੀਆਂ ਜੁੱਤੀਆਂ ਵੀ ਨਹੀਂ ਲਾਈਆਂ। ਔਰ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਔਰ ਲੋਕਲ ਜਿਹੜੀ ਮੈਨੇਜਮੈਂਟ ਜਾਂ ਉਹਨਾਂ ਨੇ ਕਿਹਾ ਜੀ ਨਹੀਂ ਦੇਖੋ ਅਸੀਂ ਤਾਂ ਤੁਹਾਡੀ ਖਬਰ ਲਾਉਣ ਹੈ, ਤੁਸੀਂ ਸਾਨੂੰ ਜਿਹੜਾ ਹੈ ਸਾਡੇ ਨਾਲ ਕਿਉਂ ਆਰਗੂ ਕਰ ਰਹੇ ਹੋ। ਔਰ ਇਹ ਜਿਹੜਾ ਖਬਰ ਹੀ ਇਹ ਸੀ ਕਿ ਔਰ ਇਹ ਉਹਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਆਈ ਕਿ ਗਰੁੱਪ ਆਫ ਮੈਨ ਵਿਦ ਮੂਵੀ ਕੈਮਰਾਜ਼ ਐਂਡ देयर ਸਪੋਰਟ ਸਟਾਫ ਵਰ ਸੀਨ ਸਟਾਲਿੰਗ ਔਨ ਦਾ ਪ੍ਰੈਮਿਸਿਸ ਆਫ ਦਾ ਗੁਰਦੁਆਰਾ ਐਟ ਹਸਨ ਅਬਦਾਲ ਆਫ ਅਟਕ ਡਿਸਟ੍ਰਿਕਟ ਇਨ ਪਾਕਿਸਤਾਨੀ ਪੰਜਾਬ। This ਔਰ ਉਹਦੇ 'ਚ ਇਹ ਸੀ ਕਿ ਫਿਲਮ ਕਰੂ ਇਨਵਾਈਟਡ ਦਾ ਆਇਰ ਆਫ ਸਿੱਖ ਕਮਿਊਨਿਟੀ ਆਫਟਰ ਦੇ ਐਂਟਰਡ ਦਾ ਪ੍ਰੈਮਿਸਿਸ ਆਫ ਗੁਰਦੁਆਰਾ ਪੰਜਾ ਸਾਹਿਬ ਇਨ ਪਾਕਿਸਤਾਨ ਵਿਦ देयर ਸ਼ੂਜ਼ ਔਨ ਐਂਡ ਸਟਾਰਟਡ ਸ਼ੂਟਿੰਗ। ਸੋ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਔਰ ਉਹਨੂੰ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਹ ਕਰੂ ਨੇ ਕਿਹਾ, ਜਿਹੜਾ ਉਹ ਵੀਡੀਓ ਦੇ ਵਿੱਚ ਸੀ, ਕਿ ਹਮ तो आपके मेहमान हैं और आप हमारे साथ इस तरह कर रहे हैं। ਉਹ ਭਾਈ ਮਹਿਮਾਨ ਤਾਂ ਚਲੋ ਹਮੇਸ਼ਾ ਮਹਿਮਾਨ ਨਵਾਜ਼ੀ ਸਿੱਖਾਂ ਜਾਂ ਪੰਜਾਬੀਆਂ ਦੀ, ਉਹ ਭਾਵੇਂ ਮੁਸਲਮਾਨ ਹੋਣ ਜਾਂ ਈਵਨ ਹਿੰਦੂ ਵੀ ਹੋਣ, ਉਹ ਤਾਂ ਰਿਮਾਰਕੇਬਲ ਹੈ। ਪਰ ਜਦੋਂ ਤੁਸੀਂ ਕਿਸੇ ਦੇ ਮਜ਼ਹਬੀ ਥਾਂ ਤੇ ਜਾਂਦੇ ਹੋ, ਔਰ ਇਹੀ ਕੰਟਰੋਵਰਸੀ ਪਹਿਲਾਂ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਵੀ ਸੀ ਕਿ ਇੱਕ ਮਾਡਲ ਜਿਹੜੀ ਹੈ ਉਹ ਆਪਣਾ ਸਿਰ ਖਿਲਾਰ ਕੇ ਉੱਥੇ ਬੈਠੀ ਸ਼ੂਟ ਕਰ ਰਹੀ ਸੀ, ਉਹਦੀ ਕੰਪਨੀ ਨੇ, ਉਹਨਾਂ ਨੇ ਤਾਂ ਮਾਫੀ ਵੀ ਮੰਗੀ ਔਰ ਉਹ ਸਾਰਾ ਡਿਲੀਟ ਕੀਤਾ। ਸੋ ਮੈਂ ਸਮਝਦਾ ਵੀ ਇਸ ਮਾਮਲੇ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਔਰ ਪਾਕਿਸਤਾਨ ਐਵੈਕੂਏਸ ਟਰਸਟ ਪ੍ਰਾਪਰਟੀ ਬੋਰਡ, ਉਹਨਾਂ ਨੂੰ ਪਰਮਾਨੈਂਟ ਵੀ ਸਾਈਨ ਲਾ ਦੇਣੇ ਚਾਹੀਦੇ ਨੇ। ਔਰ ਇਹ ਜਿਹੜੇ ਵੱਡੇ ਇਤਿਹਾਸਕ ਗੁਰਦੁਆਰੇ ਨੇ ਇਹਨਾਂ 'ਚ ਇਹਨਾਂ ਦਾ ਨੁਮਾਇੰਦਾ ਹੋਣਾ ਚਾਹੀਦਾ ਹੈ, ਤਾਂ ਕਿ ਜਦੋਂ ਕੋਈ ਬਾਹਰਲਾ ਵਿਜ਼ਿਟਰ ਵੀ ਆਉਂਦਾ ਹੈ ਜਾਂ ਜਿਵੇਂ ਫਿਲਮ ਜਾਂ ਦੂਸਰੇ ਵਾਲੇ ਕਰੂ ਨੇ ਜਾਂ ਨਿਊਜ਼ ਵਾਲੇ ਵੀ ਆਉਂਦੇ ਨੇ, ਤਾਂ ਕਿ ਇਹ ਜਿਹੜਾ ਮਿਨੀਮਮ ਪ੍ਰੋਟੋਕਾਲ ਤਾਂ ਹਰ ਗੁਰਦੁਆਰੇ ਦਾ ਹੀ ਹੈ, ਕੋਈ ਕਿਸੇ ਤੇ ਗੁਰਦੁਆਰੇ 'ਚ ਐਂਟਰ ਕਰਨ ਤੇ ਪਾਬੰਦੀ ਨਹੀਂ ਹੈ। ਸਿਰਫ ਦੋ ਦੇ ਬੇਸਿਕ ਨਾਰਮ ਨੇ ਕਿ ਪੈਰਾਂ ਦੇ ਵਿੱਚ ਜੁੱਤੀਆਂ ਨਹੀਂ ਹੋਣੀਆਂ ਚਾਹੀਦੀਆਂ ਔਰ ਸਿਰ ਢੱਕਿਆ ਹੋਣਾ ਚਾਹੀਦਾ, ਔਰ ਕੋਈ ਵੀ ਜਿਹੜਾ ਸਿਗਰਟ, ਸ਼ਰਾਬ, ਤੰਬਾਕੂ ਕੋਈ ਵੀ ਚੀਜ਼ ਨਾਲ ਕੈਰੀ ਨਹੀਂ ਕਰਨਾ ਹੁੰਦਾ, ਉਸ ਦੇ ਪ੍ਰਿੰਸਿਸ ਦੇ ਬਾਹਰ ਜਿਹੜਾ ਉਹਨੂੰ ਉਹ ਰੱਖ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ 'ਚ ਜਿਹੜਾ ਹੈ ਉਹ ਸੈਂਸਿਟੀਵਿਟੀ ਦਿਖਾਉਣ ਦੀ ਲੋੜ ਹੈ। ਅੱਜ ਦਾ ਵਿਚਾਰ ਗੁਰੂ ਨਾਨਕ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਸ੍ਰੀ ਰਾਗ ਮਹੱਲਾ ਪਹਿਲਾ। ਡੂੰਗਰ ਦੇਖ ਡਰਾਵਣੋ ਪੇਈੜੈ ਡਰਿਆਸ, ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ, ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰਿਆਸ, ਭਾਈ ਰੇ ਭਵਜਲ ਬਿਖਮ ਡਰਾਓ, ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਓ। ਰਹਾਓ ਦੀ ਤੁਕ ਤੋਂ ਅਸੀਂ ਵਿਚਾਰ ਸ਼ੁਰੂ ਕਰਦੇ ਹਾਂ ਕਿ ਹੇ ਮੇਰੇ ਵੀਰ, ਹੇ ਮੇਰੇ ਭਰਾ, ਹੇ ਮੇਰੇ ਭਾਜੀ, ਹੇ ਮੇਰੇ ਬ੍ਰਦਰ, ਇਹ ਜਿਹੜਾ ਸੰਸਾਰ ਦਾ ਮਾਇਆ ਦੇ ਨਾਲ ਭਰਿਆ ਹੋਇਆ ਸਮੁੰਦਰ ਹੈ, ਇਹ ਭਵਜਲ ਹੈ, ਇਹ ਬਹੁਤ ਡਰਾਉਣਾ ਹੈ। ਮਾਇਆ ਦੀ ਪਕੜ ਜਕੜ ਇੰਨੀ ਮਜ਼ਬੂਤ ਹੈ ਕਿ ਇਹ ਖੌਫਜ਼ਦਾ ਕਰਦੀ ਹੈ ਕਿ ਕੀ ਅਸੀਂ ਇਸ ਦੇ ਪ੍ਰਭਾਵ ਤੋਂ ਬਚ ਸਕਾਂਗੇ। ਪੂਰਾ ਸਤਿਗੁਰ ਰਸ ਮਿਲੇ, ਕਿ ਜੇ ਰਸ ਭਰਪੂਰ ਜਿਹੜਾ ਰੱਬ ਦੇ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਸਤਿਗੁਰੂ ਸਾਨੂੰ ਮਿਲਦਾ, ਗੁਰ ਤਾਰੇ ਹਰ ਨਾਉ, ਫਿਰ ਗੁਰੂ ਉਸ ਰੱਬ ਦੇ ਨਾਮ ਦੀ ਬਖਸ਼ਿਸ਼ ਦੇ ਨਾਲ, ਬਰਕਤ ਦੇ ਨਾਲ ਸਾਨੂੰ ਇਸ ਯੋਗ ਬਣਾ ਦਿੰਦਾ ਹੈ ਕਿ ਅਸੀਂ ਇਸ ਮਾਇਆ ਦੇ ਭਵ ਸਾਗਰ ਨੂੰ ਪਾਰ ਕਰ ਸਕਦੇ। ਔਰ ਫਿਰ ਇਸ ਤੇ ਡਰਾਉਣੇਪਨ ਦਾ ਜਿਹੜਾ ਹੈ ਇਹ ਪ੍ਰਭਾਵ ਦਿੱਤਾ ਹੈ। ਡੂੰਗਰ ਦੇਖ ਡਰਾਵਣੋ ਪੇਈੜੈ ਡਰਿਆਸ, ਡੂੰਗਰ ਕਹਿੰਦੇ ਨੇ ਪਹਾੜ ਨੂੰ। ਹੁਣ ਇਹ ਗੁਰਬਾਣੀ 'ਚ ਬਹੁਤ ਸਾਰੀ ਥਾਂ ਇਸ ਜੀਵਨ ਨੂੰ, ਇਸ ਦੁਨੀਆ ਨੂੰ ਪੇਕਾ ਕਰਕੇ, ਅਗਲੀ ਦੁਨੀਆ ਨੂੰ ਸਹੁਰੇ ਕਰਕੇ ਕਿਹਾ ਕਿ ਭਾਈ ਇਸ ਪੇਕੇ ਘਰ 'ਚ ਬੈਠੀ ਜੀਵ ਆਤਮਾ ਜਿਹੜੀ ਹੈ, ਉਹ ਜਦੋਂ ਉਸ ਨੂੰ ਦੇਖਦੀ ਹੈ, ਜਦੋਂ ਉਹਨੂੰ ਕੋਈ ਇਸ ਰੂਹਾਨੀਅਤ ਦੇ ਪਾਸੇ ਚੱਲਣ ਲਈ ਵੀ ਪ੍ਰੇਰਦਾ ਹੈ, ਤੇ ਉਹਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਤਾਂ ਬਹੁਤ ਔਖਾ ਰਸਤਾ, ਜਿਹਨੂੰ ਅਸੀਂ ਕਹਿੰਦੇ ਔਖੀ ਘਾਟੀ ਹੈ। ਔਰ ਉਹ ਡਰ ਜਾਂਦੀ ਹੈ ਰੂਹ ਕਿ ਡੂੰਗਰ ਦੇਖ ਡਰਾਵਨੋਂ ਪੇਈੜੈ ਡਰਿਆਸ, ਉੱਚੋ ਪਰਬਤ ਗਾਖੜੋ, ਕਿ ਵੀ ਇਹ ਜਿਹੜਾ ਰੂਹਾਨੀਅਤ ਦਾ ਰਸਤਾ ਹੈ, ਜਿਸ ਨੂੰ ਪ੍ਰੇਮ ਖੇਲਣ ਕਾ ਚਾਓ ਹੈ, ਸਿਰ ਤਰ ਤਲੀ ਗਲੀ ਮੇਰੀ ਆਓ ਵੀ ਹੈ,
ਤਨ ਮਨ ਧਨ ਸਭ ਸੌਂਪ ਗੁਰ ਕੋ ਹੈ। ਇਹ ਉੱਚੋ ਪਰਬਤ ਗਾਖੜੋ ਨਾ ਪੌੜੀ ਤੇ ਤਾਲ। ਵੀ ਮੈਂ ਕਿਵੇਂ ਰੂਹ ਸੋਚਦੀ ਹੈ ਕਿ ਰੂਹਾਨੀਅਤ ਦੀਆਂ ਬੁਲੰਦੀਆਂ ਨੂੰ ਮੈਂ ਕਿਵੇਂ ਚੜਾਂਗੀ, ਮੇਰੇ ਕੋਲ ਤਾਂ ਪੌੜੀ ਵੀ ਨਹੀਂ ਹੈ ਚੜਨ ਵਾਲੀ। ਪਰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰਿਆਸ। ਜਿਹੜਾ ਗੁਰਮੁਖ ਹੈ ਉਹ ਸਮਝਦਾ ਹੈ ਕਿ ਗੁਰੂ ਸਮਰੱਥ ਹੈ। ਗੁਰੂ ਦੇ ਉੱਤੇ ਆਸ ਜਿਹੜੀ ਆ ਮੰਨਾ ਰੱਖ ਕੇ ਜਦੋਂ ਤੁਸੀਂ ਇਸ ਰਸਤੇ ਤੇ ਤੁਰੋਗੇ ਤੇ ਗੁਰੂ ਇਸ ਭਵਜਲ ਸਾਗਰ ਤੋਂ ਸਾਨੂੰ ਤਰਨਾ ਵੀ ਸਿਖਾਏਗਾ। ਜਹਾਜ਼ ਬਣਾਇਆ ਹੋਇਆ ਗੁਰੂ ਨੇ ਨਾਮ ਦਾ, ਉਹ ਸਾਨੂੰ ਪਾਰ ਲੈ ਜਾਏਗਾ। ਜੀ ਚਲਾ ਚਲਾ ਜੇ ਕਰੀ ਜਾਣਾ ਚੱਲਣ ਹਾਰ। ਚਲਾ ਚਲਾ ਜੇ ਕਰੀ ਜਾਣਾ ਚੱਲਣ ਹਾਰ। ਜੋ ਆਇਆ ਸੋ ਚਲ ਸੀ ਅਮਰ ਸੋ ਗੁਰ ਕਰਤਾਰ। ਪੀ ਸੱਚਾ ਸਾਲਾਹਣ ਸੱਚਾ ਥਾਨ ਪਿਆਰ। ਹੁਣ ਜੇ ਅਸੀਂ ਇਹੀ ਕਹਿੰਦੇ ਰਹੀਏ ਕਿ ਭਾਈ ਇਹ ਤਾਂ ਚੱਲਣਹਾਰ ਜੱਗ ਹੈ, ਮੈਂ ਚੱਲਿਆ, ਪਰ ਹਕੀਕਤ ਇਹ ਹੈ ਕਿ ਇਹ ਸਿਰਫ ਕਹਿਣ ਦੀ ਗੱਲ ਨਹੀਂ, ਅਲਟੀਮੇਟਲੀ ਹਰ ਇੱਕ ਨੇ ਹੀ ਜਾਣਾ। ਅੱਛਾ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਉੱਥੇ ਫਿਰ ਕੋਈ ਪੇਸ਼ੈਂਸ ਨਹੀਂ ਹੁੰਦੀ। ਜਦੋਂ ਆਣੀ ਹੈ ਵਾਰੀ ਉਹਦੇ ਤੇ ਚਲਾ ਚਲਾ ਜੇ ਕਰੀ ਜਾਣਾ ਚੱਲਣ ਹਾਰ। ਜੋ ਆਇਆ ਸੋ ਚਲ ਸੀ ਅਮਰ ਸੋ ਗੁਰੂ ਕਰਤਾਰ। ਸਿਰਫ ਗੁਰੂ ਔਰ ਕਰਤਾਰ ਇਹ ਜੀਵਨ ਮੌਤ ਦੇ ਗੇੜ 'ਚ ਨਹੀਂ ਹੁੰਦੇ। ਇਹ ਭੀ ਸੱਚਾ ਸਾਲਾਹਣਾ ਸੱਚਾ ਥਾਨ ਪਿਆਰ। ਕਿ ਇਹ ਭਾਈ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੋ। ਉਹ ਵਾਹਿਗੁਰੂ ਜਿਸ ਥਾਂ ਤੇ ਵਸਦਾ ਹੈ, ਹਰ ਇੱਕ ਦੇ ਦਿਲਾਂ 'ਚ ਵਸਦਾ ਹੈ, ਉਸ ਥਾਂ ਨਾਲ ਪਿਆਰ ਕਰੋ। ਇਹਦਾ ਮਤਲਬ ਇਹ ਹੈ ਕਿ ਹਰ ਇੱਕ ਦੇ ਨਾਲ ਜਿਹੜਾ ਹੈ ਉਸ ਇਸ ਕਾਇਨਾਤ ਦੇ ਵਿੱਚ, ਇਸ ਧਰਤੀ ਦੇ ਉੱਤੇ ਪਿਆਰ ਕਰੋ। ਜੀ ਦਰ ਕਰ ਮਹਿਲਾਂ ਸੋਹਣੇ ਪੱਕੇ ਕੋਟ ਹਜ਼ਾਰ। ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ। ਕਿਸੀ ਨਾਲ ਨਾ ਚੱਲਿਆ ਖਪ ਖਪ ਹੋਏ ਅਸਾਰ। ਕਿ ਬੜੇ ਸੋਹਣੇ ਸੋਹਣੇ ਘਰ ਪੱਕੇ ਔਰ ਇਹ ਬੜੇ ਸੋਲਿਡਲੀ ਬਿਲਟ। ਜਦੋਂ ਅਸੀਂ ਪੱਕੇ ਬਾਰ-ਬਾਰ ਗੁਰੂ ਸਾਹਿਬ ਕਹਿੰਦੇ ਨੇ, ਇਹਦਾ ਮਤਲਬ ਹੈ ਕਿਉਂਕਿ ਜਿਨ੍ਹਾਂ ਨੇ ਦੇਖਿਆ ਵੀ ਪਹਿਲੀ ਜਨਰੇਸ਼ਨ ਸਾਡੇ ਤੋਂ ਜਦੋਂ ਆਮ ਲੋਕਾਂ 'ਚ 80-90% ਕੱਚੇ ਘਰਾਂ 'ਚ ਰਹਿੰਦੇ ਸੀ। ਮੀਂਹ ਪੈਣਾ, ਪਰਨਾਲਾ ਉੱਤੋਂ ਆ ਗਿਆ, ਪਾਣੀ ਸਭ ਕੱਚੇ ਘਰਾਂ 'ਚ। ਪੱਕਾ ਘਰ ਹੋਣਾ ਬਹੁਤ ਵੱਡੀ ਗੱਲ ਸੀ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਦਰ ਕਰ ਮਹਿਲਾਂ ਸੋਹਣੇ ਘਰ ਸੋਹਣੇ ਮਹਿਲ ਪੱਕੇ ਕੋਟ ਹਜ਼ਾਰ। ਕਿ ਭਾਈ ਇੰਨੇ ਜਿਨ੍ਹਾਂ ਦੇ ਉੱਤੇ ਜਿਹੜਾ ਇੰਨਾ ਕੁਛ ਪੱਕਾਪਨ ਲੱਗਾ ਹੋਇਆ ਕਿ ਹਸਤੀ ਘੋੜੇ ਪਾਖਰੇ। ਕਿ ਤੁਹਾਡੇ ਕੋਲ ਹਾਥੀ ਨੇ, ਤੁਹਾਡੇ ਕੋਲ ਮਹਿਲ ਨੇ ਬੜੇ ਜਿਹੜੇ ਨੇ ਹਰ ਤਰ੍ਹਾਂ ਦੇ, ਜਿਹੜੇ ਨੇ ਲੰਬੀਆਂ ਫੌਜਾਂ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਪਾਖਰੇ ਲਸ਼ਕਰ ਕਿ ਇੰਨਾ ਵੱਡਾ ਲਸ਼ਕਰ ਜਿਹਦੀ ਗਿਣਤੀ ਨਹੀਂ ਹੋ, ਲੱਖ ਅਪਾਰ ਅਣਗਿਣਤ। ਕਿਸੇ ਨਾਲ ਨਾ ਚੱਲਿਆ ਖਪ ਖਪ ਹੋਇਆ ਸਾਰ। ਇਹਨਾਂ 'ਚੋਂ ਕਿਸੇ ਨੇ ਵੀ ਨਾਲ ਨਹੀਂ ਜਾਣਾ। ਸਾਰਿਆਂ ਨੇ ਅਲਟੀਮੇਟਲੀ ਪਲਚ ਪਲਚ ਸਗਲੀ ਮੂਈ ਝੂਠੇ ਧੰਦਾ ਮੋਹ ਪਲਚ ਪਲਚ ਕੇ ਦੁਨੀਆ ਮਰਦੀ ਹੈ। ਇਵੇਂ ਖਪ ਖਪ ਮੂਏ ਆਸਾਰ। ਅਲਟੀਮੇਟਲੀ ਹਰ ਇੱਕ ਨੇ ਜਿਹੜਾ ਉਹ ਮਰਨਾ। ਸੋਇਨਾ ਰੂਪਾ ਸੰਚੀ ਹੈ ਮਾਲ ਜਾਲ ਜੰਜਾਲ। ਸਭ ਜਗ ਮੈਂ ਦੋ ਹੀ ਫੇਰੀਐ ਬਿਨ ਨਾਮ ਹੈ ਸਿਰ ਕਾਲ। ਪਿੰਡ ਪੜੈ ਜਿਉ ਖੇਲ ਸੀ ਬਦ ਫੈਲੀ ਕਿਆ ਹਾਲ। ਸੋਨਾ ਹੋਏ ਚਾਂਦੀ ਹੋਏ ਜਿੰਨਾ ਮਰਜ਼ੀ ਇਕੱਠਾ ਕਰ ਲਓ, ਇਹ ਜੰਜਾਲ ਹੈ ਮਾਇਆ ਦਾ। ਮਾਲ ਜਾਲ ਜੋ ਅਸੀਂ ਕਰ ਰਹੇ ਹਾਂ, ਭਾਵੇਂ ਇੰਨੀ ਹੋਏ ਕਿ ਜੀ ਦੋ ਹੀ ਫੇਰੇ ਹੁੰਦੇ ਸੀ, ਕਿਸੇ ਦਾ ਦੀ ਚਾਰ ਚਫੇਰੇ ਜਿਹੜੀ ਹੈ ਉਹ ਜੈ ਜੈਕਾਰ ਹੋਣੀ। ਉਹ ਇੱਕ ਅਲੱਗ ਹੈ ਕਿ ਭਾਈ ਕਿਵੇਂ ਦੋ ਹੀ ਫੇਰੀ ਜਾਂਦੇ ਸੀ ਕਿ ਭਾਈ ਫਲਾਣਾ ਬਹੁਤ ਅਮੀਰ, ਉਹਨਾਂ ਨੇ ਭਾਵੇਂ ਸਾਰੀ ਦੁਨੀਆ ਤੇ ਤੁਹਾਡੀ ਦੋ ਹੀ ਫਿਰਦੇ ਹੋਏ, ਪਰ ਅਲਟੀਮੇਟਲੀ ਜੇ ਤੁਹਾਡੀ ਜ਼ਿੰਦਗੀ 'ਚ ਵਾਹਿਗੁਰੂ ਦੀ ਯਾਦ ਨਹੀਂ ਹੈ, ਮੌਤ ਨੇ ਤੁਹਾਨੂੰ ਗਰਸਣਾ। ਪਿੰਡ ਪੜਿਆ ਜੀ ਉਹ ਖੇਲ ਸੀ ਕਿ ਜਦੋਂ ਪਿੰਡ ਬਾਡੀ ਨੂੰ ਕਿਹਾ, ਸਰੀਰ ਨੂੰ, ਕਿ ਜਦੋਂ ਇਹਨੇ ਡਿੱਗ ਪਿਆ ਵੱਧ ਫੈਲੀ ਕਿਆ ਹਾਲ। ਫਿਰ ਤੁਹਾਨੂੰ ਯਾਦ ਆਏਗਾ ਕਿ ਭਾਈ ਅਸੀਂ ਜਿਹੜਾ ਹੈ ਉਹ ਕਿਉਂ ਜੇ ਕੰਮ ਕਰਦੇ ਰਹੇ। ਵੱਧ ਫੈਲੀ ਈਵਲ ਡੂਅਰਸ ਇਹਨਾਂ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਭਾਈ ਸਾਡੇ ਨਾਲ ਇਹ ਹੋ ਰਿਹਾ ਹੋਣਾ ਅਲਟੀਮੇਟਲੀ, ਕਿਉਂਕਿ ਅਲਟੀਮੇਟਲੀ ਇਹ ਜਿਹੜਾ ਪਿੰਡ ਪੜਾ ਉਹ ਇਹ ਸਰੀਰ ਨੇ ਡਿੱਗ ਪੈਣਾ। ਇਹ ਸਰੀਰ ਵਿੰਸਨਹਾਰ ਹੈ। ਪੁੱਤਾਂ ਦੇਖ ਵਿਗਸੀ ਹੈ ਨਾਰੀ ਸੇਜ ਪਧਾਰ। ਚੋਆ ਚੰਦਨ ਲਾਈ ਹੈ ਕਾਪੜ ਰੂਪ ਸਿਗਾਰ। ਖੇਹੂ ਖੇ ਰਲਾਈ ਹੈ ਛੋੜ ਚੱਲਿਆ ਘਰ ਬਾਰ। ਕਿ ਅਸੀਂ ਜਦੋਂ ਆਪਣੀ ਔਲਾਦ ਵੱਲ ਦੇਖਦੇ ਹਾਂ ਵੀ ਸਾਡੇ ਜਵਾਨ ਪੁੱਤਰ ਇਹ ਵਾਹ 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 ਕਿਆ ਦੌਲਤ, ਦੂਜਾ ਖੂਬਸੂਰਤ ਅਸੀਂ ਆਪਣੀਆਂ ਜਿਹੜੀਆਂ ਔਰਤਾਂ ਨਾਰੀ ਸੇਜ ਪਧਾਰ ਕਿ ਭਾਈ ਕਿੰਨਾ ਖੂਬਸੂਰਤ ਸਾਡਾ ਘਰ ਗ੍ਰਸਤੀ ਜੀਵਨ ਹੈ, ਅਸੀਂ ਕਿੰਨੇ ਸੁਖੀ ਹਾਂ। ਆਪਣੇ ਆਪ ਨੂੰ ਚੋਆ ਚੰਦਨ ਲਾਈ ਖੁਸ਼ਬੂਆਂ
ਜੀ ਅਤਰ ਛਿੜਕਿਆ ਹੋਇਆ, ਚੰਦਨ ਹੈ ਚਾਰ ਚੁਫੇਰੇ, ਕਾਪੜ ਰੂਪ ਸਿਗਾਰ। ਜੀ ਅਸੀਂ ਵੰਨ ਸਵੰਨੇ ਕੱਪੜੇ ਜਿਹੜੇ ਨੇ ਉਹ ਆਪਣੇ ਸੁਹੱਪਣ ਲਈ ਜਿਹੜਾ ਬਦਲਦੇ ਹਾਂ, ਪਰ ਅਲਟੀਮੇਟਲੀ ਇਹ ਹੈ ਕਿ ਖੇਹੂ ਖੇ ਰਲਾਈ ਹੈ ਕਿ ਇਸ ਸਰੀਰ ਨੇ ਅਖੀਰ ਇਹੋ ਤਨ ਹੋਸੀ ਭਸਮ ਕੀ ਢੇਰੀ, ਕਿ ਇਹਨੇ ਭਸਮ ਹੋ ਜਾਣਾ ਹੈ, ਸਵਾਹ ਬਣ ਜਾਣਾ ਹੈ, ਖੇ ਮਿੱਟੀ ਨੇ ਮਿੱਟੀ ਨਾਲ ਰਲ ਜਾਣਾ ਹੈ ਔਰ ਛੋੜ ਚੱਲਿਆ ਘਰ ਬਾਰ। ਇਹ ਜੋ ਕੁਛ ਵੀ ਅਸੀਂ ਆਲਾ ਦੁਆਲਾ ਦੇਖਦੇ ਹਾਂ, ਜੋ ਸਾਜ਼ੋ ਸਮਾਨ ਇਕੱਠਾ ਕਰਦੇ ਹਾਂ, ਇਹ ਇੱਥੇ ਹੀ ਰਹਿ ਜਾਣੇ। ਮਹਿਰ ਮਲੂਕ ਕਹਾਈ ਹੈ ਰਾਜਾ ਰਾਓ ਕੇ ਖਾਨ, ਚੌਧਰੀ ਰਾਓ ਸਦਾਈ ਹੈ ਜਲ ਬਲੀ ਹੈ ਅਭਿਮਾਨ, ਮਨਮੁਖ ਨਾਮ ਵਸਾਰਿਆ ਜਿਉਂ ਡਵ ਦੱਦਾ ਕਾਣ, ਕਿ ਅਸੀਂ ਆਪਣੇ ਆਪ ਨੂੰ ਵੱਡੇ ਮਲਕ ਕਹਾਈਏ, ਮਿਹਰ ਕਹਾਈਏ, ਰਾਜਾ ਕਹਾਈਏ, ਰਾਓ ਕਹੇ, ਕੋਈ ਖਾਨ ਸਾਹਿਬ ਕਹੇ, ਕਿ ਇਸ ਬੜੇ ਬੜੇ ਚੌਧਰੀ ਰਾਓ ਸਦਾਈ, ਰਾਓ ਸਾਹਿਬ, ਚੌਧਰੀ, ਇਹ ਸਾਰੇ ਟਾਈਟਲ ਸੀ ਵੱਡੇ ਲੋਕਾਂ ਦੇ, ਕੋਈ ਮਲਕ ਸਾਹਿਬ, ਮਹਿਰ ਸਾਹਿਬ, ਰਾਜਾ ਰਾਓ ਔਰ ਖਾਨ ਸਾਹਿਬ ਔਰ ਚੌਧਰੀ ਰਾਓ ਸਦਾਈ ਹੈ ਜਲ ਬਲੀ ਹੈ ਅਭਿਮਾਨ। ਇਹ ਸਾਰੇ ਜਿਹੜੇ ਨੇ ਇਹ ਸਾਡੇ ਅੰਦਰ ਸਿਰਫ ਤੇ ਸਿਰਫ ਉਹ ਹੰਕਾਰ ਦੀ ਅੱਗ ਪੈਦਾ ਕਰਦੇ ਨੇ ਜਿਹਦੇ 'ਚ ਅਸੀਂ ਸੜਦੇ ਰਹਿੰਦੇ ਹਾਂ। ਅਸੀਂ ਆਪਣੇ ਉੱਚੇ ਇਸ ਨਾਮ ਦੇ ਥੱਲੇ ਹੀ, ਕਿਸੇ ਨੇ ਕੱਲਾ ਚੌਧਰੀ ਕਹਿਤਾ, ਸਾਹਿਬ ਨਹੀਂ ਕਿਹਾ, ਤੇ ਉਹਦੀ ਹਉਮੈ ਹਰਟ ਹੁੰਦੀ ਹੈ, ਉਹਦੇ ਦੁਆਲੇ ਹੋਏ ਹੁੰਦੇ ਨੇ। ਔਰ ਮਨਮੁਖ ਨਾਮ ਵਸਾਰਿਆ ਜੋ ਡਵ ਦੱਦਾ ਕਾਣ, ਕਿ ਇਹ ਜਿਹੜੇ ਇਹਨਾਂ ਟਾਈਟਲਸ ਦੇ ਵਿੱਚ ਫਸੇ ਹੋਏ, ਚੌਧਰਾਂ 'ਚ ਫਸੇ ਲੋਕ ਨੇ, ਰੱਬ ਦੇ ਨਾਂ ਨੂੰ ਉਹ ਭੁਲਾ ਦਿੰਦੇ ਨੇ, ਤੇ ਉਹਨਾਂ ਦਾ ਹਸ਼ਰ ਇਵੇਂ ਹੀ ਹੁੰਦਾ ਜਿਵੇਂ ਅਲਟੀਮੇਟਲੀ ਅੱਗ ਦੇ ਵਿੱਚ ਕਾਨਿਆਂ ਨੇ ਸੜ ਜਾਣਾ। ਇਵੇਂ ਹੀ ਇਹ ਸਰੀਰ ਨੇ ਜਿਹੜਾ ਅੱਗ ਜਾਂ ਕਬਰ, ਉਸ ਦੇ ਵਿੱਚ ਉਹਦੀ ਤਬਾਹੀ ਹੋਣੀ ਹੈ। ਹਉਮੈ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ, ਤਨ ਮਨ ਦੇ ਸੁਆਹੇ, ਗੁਰ ਰਾਖੇ ਸੇ ਨਿਰਮਲੇ, ਸ਼ਬਦ ਨਿਵਾਰੀ ਪਾਹੇ। ਕਿ ਅਸੀਂ ਜ਼ਿੰਦਗੀ ਦੇ ਵਿੱਚ ਆਏ ਹਉਮੈ ਦਾ ਸਮਾਨ ਇਕੱਠਾ ਕਰ ਰਹੇ ਹਾਂ, ਹਉਮੈ ਕਰ ਰਹੇ ਹਾਂ, ਔਰ ਇਹ ਜਿਹੜਾ ਸੰਸਾਰ ਹੈ ਇਹ ਕੱਜਲ ਦੀ ਕੋਠੜੀ ਹੈ, ਕਾਲਖ ਦਾ ਘਰ ਹੈ, ਔਰ ਇਸ ਦੇ ਵਿੱਚ ਅਸੀਂ ਅਲਟੀਮੇਟਲੀ ਸਵਾਹ ਹੋ ਜਾਂਦੇ ਹਾਂ। ਔਰ ਗੁਰ ਰਾਖੇ ਸੇ ਨਿਰਮਲੇ, ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੈ, ਉਹਨਾਂ ਨੂੰ ਸਤਿਗੁਰੂ ਆਪਣੀ ਕਿਰਪਾ ਕਰਕੇ ਕੱਢ ਲੈਂਦੇ ਨੇ। ਸ਼ਬਦ ਨਿਵਾਰੀ ਪਾਏ, ਇਹ ਜਿਹੜੀ ਇੱਛਾਵਾਂ ਦੀ ਅੱਗ ਹੈ, ਡਿਜ਼ਾਇਰਸ ਦੀ ਅੱਗ ਹੈ, ਇਸ ਨੂੰ ਸ਼ਬਦ ਦੀ ਤਾਕਤ ਹੀ ਸਵਾਹ ਕਰ ਸਕਦੀ ਹੈ। ਜਿਹੜੇ ਗੁਰੂ ਵੱਲ ਜਿਨ੍ਹਾਂ ਨੇ ਮੂੰਹ ਕੀਤਾ ਉਹ ਇਸ ਭਵਜਲ ਤੋਂ ਬਚੇ ਹੋਏ ਨੇ। ਤੇ ਅਖੀਰਲਾ 8ਵਾਂ ਪਦ ਹੈ, ਨਾਨਕ ਤਰੀਐ ਸੱਚ ਨਾਮ, ਸਿਰ ਸ਼ਾਹਾਂ ਪਾਤਸ਼ਾਹ, ਮੈਂ ਹਰ ਨਾਮ ਨਾ ਵਿਸਰੈ, ਹਰ ਨਾਮ ਰਤਨ ਵੇ ਸਾਹੋ, ਮਨਮੁਖ ਭੌਜਲ ਪਚ ਮੂਏ, ਗੁਰਮੁਖ ਤਰੇ ਅਥਾਹੋ। ਕਿ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਇੱਕ ਸੱਚੇ ਨਾਮ ਦਾ ਆਸਰਾ ਲੈ ਕੇ ਇਸ ਭਵ ਸਾਗਰ ਤੋਂ ਅਸੀਂ ਤਰ ਸਕਦੇ ਹਾਂ। ਉਹ ਵਾਹਿਗੁਰੂ ਸ਼ਾਹਾਂ ਦਾ ਪਾਤਸ਼ਾਹ ਹੈ। ਅਸੀਂ ਦੁਨਿਆਵੀ ਸ਼ਾਹ ਨੂੰ ਖੁਸ਼ ਕਰਨ 'ਚ ਨਾ ਰਹੀਏ, ਸ਼ਾਹਾਂ ਦੇ ਪਾਤਸ਼ਾਹ ਦੇ ਲੜ ਲੱਗੀਏ। ਔਰ ਇਹ ਅਰਦਾਸ ਕਰਦੇ ਨੇ ਸਤਿਗੁਰੂ, ਮੈਂ ਹਰ ਨਾਮ ਨਾ ਵਿਸਰੇ, ਕਿ ਮੈਨੂੰ ਕਦੇ ਵਾਹਿਗੁਰੂ ਦਾ ਨਾਂ ਨਾ ਭੁੱਲੇ, ਹਰ ਨਾਮ ਰਤਨ ਵਿਸਾਹੋ, ਕਦੇ ਵੀ ਮੈਂ ਉਸ ਵਾਹਿਗੁਰੂ ਦੇ ਨਾਮ ਦਾ ਵਿਸਾਹ ਨਾ ਕਰਾਂ। ਮਨਮੁਖ ਭੌਜਲ ਪਚ ਮੂਏ, ਪਰ ਜਿਹੜੇ ਮਨਮੁਖ ਨੇ, ਮਨ ਦੇ ਮਗਰ ਲੱਗੇ ਹੋਏ ਨੇ, ਹਉਮੈ ਦੀ ਅੱਗ ਦੇ ਵਿੱਚ ਸੜਦੇ ਨੇ, ਇਸ ਦੇ ਵਿੱਚ ਹੀ ਅਲਟੀਮੇਟਲੀ ਉਹ ਪਚ ਕੇ ਮਰਨਗੇ। ਤੇ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਰੱਬ ਵੱਲ ਮੂੰਹ ਕੀਤਾ ਹੋਇਆ, ਤਰੇ ਅਥਾਓ, ਗੁਰੂ ਦੀ ਰਹਿਮਤ ਨਾਲ ਇਸ ਭਵ ਸਾਗਰ ਨੂੰ ਉਹ ਤਰ ਜਾਣਗੇ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।